ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਹੁਣ ਅਸੀਂ ਆਪਣੀ ਚਰਚਾ ਗੱਲਬਾਤ ਕਮਰ ਗਰੇਵਾਲ ਜੀ ਨਾਲ ਦੁਬਾਰਾ ਸ਼ੁਰੂ ਕਰਦੇ ਹਾਂ। ਗਰੇਵਾਲ ਸਾਹਿਬ, ਤੁਹਾਡੀ ਗਾਇਕੀ ਦਾ ਸੂਫੀਜ਼ਮ ਦੇ ਨਾਲ ਮਤਲਬ ਜਿਹੜੀ ਅੱਜ ਕੱਲ੍ਹ ਗਾਇਕੀ ਚੱਲਦੀ ਹੈ ਨਾਰਮਲੀ, ਉਹ ਆਸ਼ਕੀ ਕਹਿ ਲਓ ਜਾਂ ਹੋਰ ਪਾਸੇ ਨੂੰ ਕਹਿ ਲਓ, ਲੱਚਰਪੁਣਾ ਬਹੁਤ ਹੈ। ਤੁਸੀਂ ਇੱਧਰ ਸੂਫੀਜ਼ਮ ਵੱਲ ਨੂੰ ਕਿਵੇਂ ਤੁਹਾਡਾ ਰੁਝਾਨ ਹੋਇਆ? ਗੱਲ ਇਸ ਤਰ੍ਹਾਂ ਸੀ ਵੀਰ, ਜਦੋਂ ਮੈਂ ਯੂਨੀਵਰਸਿਟੀ ਸੀ ਤਾਂ ਮੈਂ ਵੀ ਉਸ ਤਰ੍ਹਾਂ ਦੇ ਜਿੱਦਾਂ ਅੱਜ ਕੱਲ੍ਹ ਮੁੰਡੇ ਕੁੜੀਆਂ ਗੀਤ ਸੁਣਦੇ, ਮੈਂ ਵੀ ਉੱਥੇ ਗਾ ਲੈਂਦਾ ਸੀ ਜੀ। ਤਾਂ ਪਰ ਬਸ ਕਾਰਨ ਇਹ ਬਣਿਆ ਕਿ ਜਦੋਂ ਮੈਂ ਬੇਬੇ ਹੋਰਾਂ ਕੋਲ ਇੱਥੇ ਆਇਆ ਕੁਟੀਆ, ਤਾਂ ਬਸ ਉਸ ਤੋਂ ਬਾਅਦ ਉਹਨਾਂ ਨੇ ਇਸ ਘਰ ਦੀਆਂ ਗੱਲਾਂ, ਮੈਨੂੰ ਗੁਰੂ ਦੇ ਘਰ ਦੀਆਂ ਗੱਲਾਂ ਸੁਣਾਉਣੀਆਂ ਸ਼ੁਰੂ ਕੀਤੀਆਂ ਜੀ। ਮੈਂ ਸੁਣਨੀਆਂ ਸ਼ੁਰੂ ਕੀਤੀਆਂ ਤਾਂ ਹੌਲੀ ਹੌਲੀ ਮਨ ਲੱਗਣਾ ਸ਼ੁਰੂ ਹੋਇਆ, ਤਾਂ ਪਤਾ ਲੱਗਣ ਲੱਗਿਆ ਕਿ ਸਾਡੀ ਜ਼ਿੰਦਗੀ ਦਾ ਸੱਚ ਕੀ ਹੈ। ਤਾਂ ਬਸ ਉੱਥੋਂ ਹੀ ਫਿਰ ਹੌਲੀ ਹੌਲੀ ਜਦੋਂ ਗੱਲਾਂ ਚੱਲੀਆਂ ਤਾਂ ਗੱਲਾਂ ਦੇ ਗੀਤ ਬਣਦੇ ਗਏ, ਤਾਂ ਉਹ ਗੀਤ ਉਸ ਤੋਂ ਬਾਅਦ ਰਿਲੀਜ਼ ਹੋ ਗਏ, ਤਾਂ ਉਹ ਆਪ ਸਭ ਦੇ ਸਾਹਮਣੇ ਆ ਗਏ। ਤਾਂ ਬਸ ਇਸ ਤਰ੍ਹਾਂ ਹੀ ਇਹ ਕੋਈ ਪ੍ਰੀ ਪਲਾਨਡ ਜਾਂ ਕੰਮ ਨਹੀਂ ਸੀ, ਬਸ ਨੈਚੁਰਲ ਜਿੱਦਾਂ ਕੁਦਰਤ ਨੇ ਸਬੱਬ ਬਣਾਇਆ, ਬਸ ਉਸ ਤਰ੍ਹਾਂ ਹੀ ਇਹ ਚੱਲਦਾ ਗਿਆ ਤੇ ਮੈਂ ਉਦਾਂ ਹੀ ਕਰਦਾ ਗਿਆ ਭਰਾਵਾ। ਇਹ ਬੜੀ ਚੰਗੀ ਗੱਲ ਹੈ ਕਿ ਇੱਕ ਸਾਫ਼ ਸੁਥਰੀ ਗਾਇਕੀ ਦੇ ਨਾਲ ਤੁਸੀਂ ਉਤਰੇ ਹੋਗੇ, ਗੀਤ ਲੈ ਕੇ ਨਵੇਂ ਗੀਤ ਆਏ ਨੇਗੇ ਤੁਹਾਡੇ। ਪਰ ਜਦੋਂ ਅਸੀਂ ਸੂਫੀਜ਼ਮ ਦੀ ਗੱਲ ਕਰਦੇ ਹਾਂ, ਮਤਲਬ ਪਿੱਛੇ ਜੇ ਹੁਣ ਤੁਹਾਡਾ ਨਕੋਦਰ ਦਾ ਸੀਗਾ ਸਾਰਾ ਆਉਣ ਜਾਣ ਦਾ ਜੀ, ਤੇ ਮਤਲਬ ਉਸ ਹਵਾਲੇ ਨਾਲ ਜੇ ਅਸੀਂ ਦੇਖੀਏ, ਜਿੱਥੇ ਸੂਫੀਜ਼ਮ ਦੀ ਗੱਲ ਹੁੰਦੀ ਹੈ, ਜਿਹਨੂੰ ਕਿਹਾ ਜਾਂਦਾ ਸੂਫੀਜ਼ਮ ਆ, ਮਤਲਬ 13ਵੀਂ ਸਦੀ ਦੇ ਵਿੱਚ ਬਾਬਾ ਫਰੀਦ ਜੀ ਹੋਏ ਨੇ। ਮਤਲਬ ਉਹਨਾਂ ਨੇ ਇੱਕ ਡਿਸਪਲਿਨ ਦੀ ਗੱਲ ਕੀਤੀ ਹੈ, ਨਮਾਜ਼ ਪੜ੍ਹਨ ਦੀ ਗੱਲ ਕੀਤੀ ਹੈ, ਮਤਲਬ ਇੱਕ ਡਿਸਪਲਿਨ ਦੇ ਵਿੱਚ ਜ਼ਿੰਦਗੀ ਨੂੰ ਜਿਉਣ ਦੀ ਗੱਲ ਕੀਤੀ ਹੈ। ਤੇ ਇੱਕ ਅੱਜ ਸਾਡੀ ਜਨਰੇਸ਼ਨ ਹੈ, ਹੁਣ ਜਿਹੜੇ ਯੰਗਸਟਰਸ ਨੇਗੇ, ਨੌਜਵਾਨ ਨੇਗੇ ਮੇਰੀ ਉਮਰ ਦੇ, ਉਹ ਲੱਗੇ ਹੋਏ ਨੇ ਨਕੋਦਰ ਜਾ ਕੇ ਚਿਲਮਾ ਪੀਣ, ਹੋਰ ਕਰਨ। ਇਹਦੇ ਤੇ ਪਹਿਲਾਂ ਤੁਹਾਡੇ ਵਿਊ ਪੁਆਇੰਟ, ਤੁਹਾਡਾ ਵਿਚਾਰਧਾਰਾ ਤੁਹਾਡੀ ਹੋਰ ਸੀਗੀ, ਹੁਣ ਪਿੱਛੇ ਜੇ ਤੁਹਾਡਾ ਜਿਹੜੀ ਗੱਲਬਾਤ ਤੁਸੀਂ ਸਟੇਜ ਦੇ ਉੱਤੋਂ ਕੀਤੀ ਹੈ ਉਹ ਹੋਰ ਹੈਗੀ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਇਹ ਚੇਂਜ ਕੀ ਹੈ? ਚੇਂਜ ਵੀਰੇ ਕੁਛ ਵੀ ਨਹੀਂ ਹੈ। ਮੈਂ ਗੱਲ ਜਦੋਂ ਦਾ ਮੈਂ ਗਾਉਣ ਲੱਗਿਆ ਗੱਲ ਮਸਤਾਂ ਦੀ ਹੀ ਕਰਦਾ ਜੀ, ਤੇ ਅੱਜ ਵੀ ਗੱਲ ਮਸਤਾਂ ਦੀ ਹੀ ਕਰਦਾ। ਪਰ ਠੀਕ ਹੈ, ਹੁਣ ਮੈਂ ਥੋੜਾ ਕਹਿ ਸਕਦੇ ਹੋ ਕਿ ਜ਼ਿਆਦਾ ਬੋਲਣ ਲੱਗ ਗਿਆ, ਕਿਉਂਕਿ ਹੁਣ ਮੈਂ ਸਾਰਾ ਮਾਹੌਲ ਆਪਣੇ ਮੁਲਕ ਦਾ ਦੇਖਿਆ ਕਿ ਕਿੱਥੇ ਕੀ ਵਰਤ ਰਿਹਾ, ਕਿੱਥੇ ਕੀ ਹੋ ਰਿਹਾ। ਤਾਂ ਜਦੋਂ ਮੈਂ ਗਾਉਣ ਲੱਗਿਆ ਸੀ ਤਾਂ ਉਦੋਂ ਕੋਈ ਮੇਰੇ ਲਈ ਮਸਤਾਂ ਦੀ ਡੈਫੀਨੇਸ਼ਨ ਹੋਰ ਨਹੀਂ ਸੀ, ਉਦੋਂ ਵੀ ਮੇਰੇ ਲਈ ਮਸਤ ਬਾਬੇ ਨਾਨਕ ਹੋਣੀ ਸੀ। ਤਾਂ ਜੋ ਚੱਲ ਰਿਹਾ ਤੁਹਾਨੂੰ ਵੀ ਪਤਾ ਹੀ ਹੈ, ਮੈਨੂੰ ਵੀ ਪਤਾ ਹੈ, ਔਰ ਸਾਰਾ ਆਮ ਜਾਣਦਾ ਕਿ ਕੀ ਚੱਲ ਰਿਹਾ, ਔਰ ਸੱਚ ਕਿਸੇ ਤੋਂ ਵੀ ਨਹੀਂ ਲੁਕਿਆ ਹੋਇਆ। ਤਾਂ ਬਸ ਕੋਸ਼ਿਸ਼ ਇਹੀ ਹੈ ਕਿ ਜਿੰਨਾ ਟਾਈਮ ਇਸ ਸਟੇਜ ਮੈਨੂੰ ਇਸ ਮਾਲਕ ਨੇ ਬਖਸ਼ੀ ਹੈ, ਤਾਂ ਇਸ ਸਟੇਜ ਤੋਂ ਬਸ ਸੱਚ ਬੋਲਾਂ ਭਰਾਵਾ ਜੀ। ਔਰ ਉਹ ਸੱਚ ਦੇ ਲਈ ਭਾਵੇਂ ਠੀਕ ਹੈ ਕਿ ਬਹੁਤ ਸਾਰੀਆਂ ਮੁਸ਼ਕਲਾਂ ਵੀ ਆਉਂਦੀਆਂ, ਕਿਉਂਕਿ ਅੱਜ ਕੱਲ੍ਹ ਠੀਕ ਹੈ ਕਿ ਜਦੋਂ ਸੱਚ ਸਟੇਜ ਤੇ ਬੋਲਣਾ ਤਾਂ ਮੇਰੇ ਖਿਆਲ 'ਚ ਮੇਰੇ ਸਾਹਮਣੇ 20-25,000 50,000 ਬੰਦਾ ਬੈਠਾ ਹੁੰਦਾ ਜੀ, ਤਾਂ ਉਹ ਕਈ ਵਾਰੀ ਕਈਆਂ ਨੂੰ ਚੁੱਭਦਾ ਵੀ ਹੈ, ਬੁਰਾ ਵੀ ਲੱਗਦਾ ਹੈ। ਪਰ ਹੁਣ ਰੌਲਾ ਇਹ ਹੈ ਕਿ ਮੇਰੀ ਡਿਊਟੀ ਮਾਲਕ ਨੇ ਇਸ ਕੰਮ ਤੇ ਲਾਈ ਹੈ ਕਿ ਮੈਂ ਜੇ ਮੇਰੇ ਹੱਥ 'ਚ ਮਾਈਕ ਆਇਆ ਹੈ ਤਾਂ ਮੈਂ ਉਹਦੇ 'ਚ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰਾਂ ਕਿ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਲਈ ਗਲਤ ਹੋਵੇ, ਜਾਂ ਉਹਨਾਂ ਲਈ ਕੋਈ ਲੈਸਨ ਹੋਰ ਇਸ ਤਰ੍ਹਾਂ ਦਾ ਕੋਈ ਪੜ੍ਹਿਆ ਜਾਵੇ ਕਿ ਜਿਹੜਾ ਉਹਨਾਂ ਲਈ ਆਉਣ ਵਾਲੇ ਟਾਈਮ 'ਚ ਚੰਗਾ ਨਾ ਹੋਵੇ। ਸੋ ਕੋਸ਼ਿਸ਼ ਇਹੀ ਹੈ ਭਰਾਵਾ ਕਿ ਜਿੰਨਾ ਬੋਲ ਸਕੀਏ ਸੱਚ ਬੋਲ ਸਕੀਏ, ਔਰ ਨਰੋਲ ਸਾਡੇ ਗੁਰੂ ਦੀ ਮੱਤ ਹੈ ਜੋ ਉਹੀ ਅਸੀਂ ਬੈਠ ਕੇ ਡਿਸਕਸ ਕਰੀਏ। ਬਸ ਇਹ ਤੁਹਾਡੀ ਗੱਲ ਚੰਗੀ ਲੱਗੀ ਮੈਨੂੰ ਕਿ ਜਿਹੜੀ ਵਿਚਾਰਧਾਰਾ ਨੂੰ ਅਸੀਂ ਫੋਲੋ ਕਰਦੇ ਹਾਂ, ਜੇ ਉਸੇ ਦੇ ਉੱਤੇ ਮਤਲਬ ਤੁਸੀਂ ਕਹਿੰਦੇ ਕਿ ਉਹਦਾ ਪ੍ਰਭਾਵ ਕੀ ਜਾਂਦਾ ਲੋਕਾਂ ਦੇ ਮਨਾਂ ਦੇ ਵਿੱਚ, ਉਹ ਗੱਲ ਹਮੇਸ਼ਾ ਇੱਕ ਅਮਰਵੀਰ ਗੱਲ ਕਰਦਾ ਹੁੰਦਾ ਕਿ ਬਹੁਤ ਸਾਰੇ ਦੋਸਤ ਮੇਰੇ ਨਾਲ ਇਸ ਮਸਲੇ ਤੇ ਵੀ ਗੱਲ ਕਰਦੇ ਆ ਕਿ ਤੂੰ ਦਰਗਾਹਾਂ ਤੇ ਗਾਉਣ ਜਾਣਾ ਜੀ। ਤਾਂ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਮੈਂ ਭਾਵੇਂ ਦਰਗਾਹ ਤੇ ਗਾਉਣ ਜਾਣਾ, ਮੰਦਰਾਂ 'ਚ ਵੀ ਗਾਉਣ ਜਾਣਾ, ਔਰ ਅੱਜ ਕੱਲ੍ਹ ਗੁਰਦੁਆਰਿਆਂ 'ਚ ਵੀ ਮੈਨੂੰ ਬੁਲਾਉਣ ਲੱਗੇ ਹੈ ਆਪਣੇ ਸਿੱਖ ਭਾਈ, ਉੱਥੇ ਵੀ ਮੈਂ ਜਾ ਕੇ ਗਾਉਣਾ। ਤਾਂ ਮੇਰੀ ਹਮੇਸ਼ਾ ਇੱਕੋ ਹੀ ਗੱਲ ਹੁੰਦੀ ਹੈ ਕਿ ਭਰਾਵੋ ਗਾਉਣ ਵਾਸਤੇ ਕੋਈ ਜਗ੍ਹਾ ਮਾੜੀ ਨਹੀਂ ਹੈ, ਰੱਬ ਹਰ ਇੱਕ ਜਗ੍ਹਾ ਤੇ ਵਸਦਾ ਹੈ ਜੀ। ਤਾਂ ਬਸ ਇੰਨਾ ਹੁੰਦਾ ਕਿ ਸਾਡਾ ਹੋਕਾ ਕੀ ਹੈ। ਜਿਵੇਂ ਮੇਰਾ ਕੰਮ ਗਾਉਣਾ ਹੈ ਤਾਂ ਉਹ ਜਗ੍ਹਾ ਕੋਈ ਵੀ ਹੋਵੇ, ਭਾਵੇਂ ਮੈਂ ਕਿਸੇ ਦਰਗਾਹ ਤੇ ਬੈਠਾ ਹਾਂ, ਭਾਵੇਂ ਕਿਸੇ ਗੁਰਦੁਆਰੇ 'ਚ ਹੈ, ਭਾਵੇਂ ਕਿਸੇ ਮੰਦਿਰ 'ਚ ਹੈ, ਤਾਂ ਪਰ ਉੱਥੇ ਜਿੰਨੀ ਵੀ ਸੰਗਤ ਬੈਠੀ ਹੈ ਤਾਂ ਬਸ ਮੇਰੀ ਡਿਊਟੀ ਉਹਨੇ ਗਾਉਣ ਤੇ ਲਾਈ, ਉਹਨਾਂ ਦੀ ਸੁਣਨ ਤੇ। ਤਾਂ ਉੱਥੇ ਹੋਕਾ ਕੋਈ ਇਸ ਤਰ੍ਹਾਂ ਦਾ ਨਾ ਹੋਵੇ ਕਿ ਮੈਂ ਕਿਸੇ ਨੂੰ ਕਹਿਦਾ ਕਿ ਇਹ ਚਲਮਾ ਪੀਣ ਨਾਲ ਤੁਹਾਡੀ ਲੱਗ ਜੂਗੀ, ਜਾਂ ਇਸ ਤਰ੍ਹਾਂ ਕੁਛ ਕਰਕੇ ਜੈ ਮਸਤਾਂ ਦੀ ਕਰਨਾ ਕੁਛ ਬਣ ਜੂ। ਨਹੀਂ, ਉੱਥੇ ਮੈਂ ਜਾ ਕੇ ਠੋਕ ਕੇ ਕਹਿਣਾ ਕਿ ਭਾਈ ਬੰਦਗੀ ਸਾਰੀ ਹੈ, ਸਾਡੇ ਗੁਰੂਆਂ ਨੇ ਵੀ ਦੱਸੀ ਹੈ। ਤਾਂ ਮੁਸਲਿਮ ਧਰਮ ਦੇ ਵਿੱਚ ਵੀ ਮੈਂ ਜਿੱਦਾਂ ਜਿੰਨੀ ਕੁ ਸਟੱਡੀ ਮੈਂ ਕਰੀ ਹੈ ਤਾਂ ਉਹਦੇ ਵਿੱਚ ਕਿਤੇ ਨਹੀਂ ਆਖਿਆ ਕਿ ਅਸੀਂ ਨਸ਼ਾ ਕਰਕੇ ਜਾਂ ਇਸ ਤਰ੍ਹਾਂ ਕਰਕੇ ਕੁਛ ਅਸੀਂ ਉਸ ਅੰਦਰ ਦੀ ਗੱਲ ਕਰ ਸਕਦੇ ਹਾਂ। ਤਾਂ ਅੰਦਰ ਦਾ ਸੱਚ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ, ਤਾਂ ਇਸ ਕਰਕੇ ਅਸੀਂ ਮੁੱਕਰ ਨਹੀਂ ਸਕਦੇ। ਤਾਂ ਸੱਚ ਸਭ ਦੇ ਸਾਹਮਣੇ ਆ,
ਇਸ ਕਰਕੇ ਹੋਕਾ ਬਾਈ ਜਿੱਥੇ ਵੀ ਬੈਠ ਕੇ, ਮੈਂ ਤਾਂ ਇੱਥੋਂ ਤੱਕ ਵੀ ਕਹਿ ਰਿਹਾ ਕਿ ਜੇ ਕਿਸੇ ਕੰਜਰੀ ਦਾ ਕੋਠਾ ਵੀ ਹੈ ਤਾਂ ਉੱਥੇ ਜਾ ਕੇ ਵੀ ਜੇ ਅਸੀਂ ਆਪਣੀ ਸੱਚ ਦੀ ਗੱਲ ਕਰਦੇ ਹਾਂ ਤਾਂ ਜਗ੍ਹਾ ਕੋਈ ਵੀ ਮਾੜੀ ਨਹੀਂ ਹੈ। ਨਹੀਂ, ਇਹ ਤਾਂ ਤੁਸੀਂ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਮਤਲਬ ਹੁਣ ਅਸੀਂ ਕਹਿਣ ਨੂੰ ਜੋ ਮਰਜ਼ੀ ਕਹੀ ਜਾਈਏ, ਪਰ ਬਾਬੇ ਨਾਨਕ ਨੇ ਵੀ ਜਿੱਥੇ ਜਾ ਕੇ ਹੋਕਾ ਦਿੱਤਾ ਹੈ, ਉਹ ਸਾਰੀਆਂ ਥਾਵਾਂ ਕੋਈ ਮਤਲਬ ਉਲਟੀ ਵਿਚਾਰਧਾਰਾ ਦੀਆਂ, ਵਿਪਰੀਤ ਦੀਆਂ ਹੀ ਸੀਗੀਆਂ ਉਹ, ਜਿੱਥੇ ਉਹਨਾਂ ਨੇ ਜਾ ਕੇ ਆਪਣੀ ਵਿਚਾਰਧਾਰਾ ਦੀ, ਸੱਚ ਦੀ, ਇੱਕ ਵੱਖਰੇਪਣ ਦੀ ਗੱਲ ਕੀਤੀ ਹੈ। ਤੇ ਹੁਣ ਅਸੀਂ ਅੱਜ ਦੇ ਤੁਹਾਡੇ ਇੱਥੇ ਨਿਊਯਾਰਕ ਆਉਣ ਦੇ, ਅਮਰੀਕਾ ਦੇ ਦੌਰੇ ਦੀ ਗੱਲ ਕਰਦੇ ਹਾਂ। ਤੁਸੀਂ ਇੱਥੇ ਆਏ ਹੋ, ਤੁਹਾਡਾ ਇੱਥੇ ਦਾ ਕੀ ਪਲਾਨ ਹੈ US ਦਾ? ਪਲਾਨ ਦੋਸਤ ਏਦਾਂ, ਬਸ ਕੱਲ ਆਏ ਆ ਤੇ 22 ਤਰੀਕ ਦਾ, ਇਸੇ 22 ਤਰੀਕ ਦਾ ਪਹਿਲਾ ਮਹਿਫਲ ਸ਼ੁਰੂ ਕਰਨ ਲੱਗੇ ਨਿਊ ਜਰਸੀ ਤੋਂ ਜੀ। ਤਾਂ ਇਸ ਤਰ੍ਹਾਂ ਹੀ ਇਹ ਕਾਫਲਾ ਅੱਗੇ ਚੱਲਦਾ ਰਹਿਣਾ ਹੈ। ਅੱਗੇ ਕੈਲੀਫੋਰਨੀਆ ਚਲੇ ਜਾਣਾ, ਉੱਥੋਂ ਦੇ 4-5 ਸ਼ੋਅ ਨੇ। ਠੀਕ ਹੈ। ਤਾਂ ਉਹ ਕਰਦੇ ਕਰਦੇ ਅੱਗੇ ਹੁਣ ਇੱਕ ਹੋਰ ਵੀ ਰੌਲਾ ਕਿ ਮੈਨੂੰ ਇੱਥੋਂ ਦੇ ਸ਼ਹਿਰਾਂ ਦਾ ਨਾਮ ਨਹੀਂ ਪਤਾ। ਤਾਂ ਹੈ ਸ਼ੋਅ ਕਾਫੀ ਹੈ, ਮੇਰੇ ਖਿਆਲ 'ਚ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਇਹ ਚੱਲਣਗੇ ਜੀ। ਤਾਂ ਜਿਉਂਦੇ ਰਹੀਏ, ਰੱਬ ਸੁੱਖ ਰੱਖੇ। ਤਾਂ ਇਹ ਸਾਰੀਆਂ ਮਹਿਫਲਾਂ ਬਸ ਏਦਾਂ ਹੀ ਚੱਲਦੇ ਰਵਾਂਗੇ ਤਾਂ ਸਭ ਹੁੰਦਾ ਰਹਿਣਾ ਜੀ। ਇਹਦਾ ਮਸਤਾਨਾ ਜੋਗੀ ਹੈਗਾ ਜਿਹਦਾ ਤੁਹਾਡੇ ਟੂਰ ਦਾ ਨਾਮ, ਤੇ ਇਹਦੇ 'ਚ ਤੁਹਾਡੀਆਂ, ਇਹਦੇ ਪਿੱਛੇ ਕੀ ਕਾਰਨ ਹੈ, ਮਤਲਬ ਇਹ ਨਾਮ ਰੱਖਣ ਦਾ? ਤੇ ਇਹਦੇ ਜਾਂ ਕੋਈ ਗਾਣਾ ਹੈਗਾ ਇਹ ਜਿਹੜਾ ਅੱਗੇ ਲੈ ਕੇ ਆ ਰਹੇ ਹੋ? ਇਹ ਅਸਲ 'ਚ ਅਮਰਵੀਰ ਗੱਲ ਕੀ ਸੀ, ਮੇਰੀ ਬੇਬੇ ਨਾ ਇੱਕ ਗੀਤ ਕੁਟੀਆ 'ਚ ਬੈਠੇ ਇੱਕ ਦਿਨ ਗੁਣਗੁਣਾ ਰਹੇ ਸੀ, ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਜੀ। ਤਾਂ ਮੈਂ ਪਹਿਲਾਂ ਨਹੀਂ ਕਦੇ ਸੁਣਿਆ ਸੀ। ਤਾਂ ਮੈਂ ਬੇਬੇ ਹੋਰਾਂ ਨੂੰ ਪੁੱਛਿਆ, ਅਕਸਰ ਕਈ ਗਾਣੇ ਨਾ ਜਿਵੇਂ ਨਾ ਜਾਈ ਮਸਤਾਂ ਦੇ ਵਿਹੜੇ ਮਸਤ ਬਣਾ ਦੇਣਗੇ ਬੀਬਾ, ਇਹ ਗਾਣਾ ਵੀ ਇੱਕ ਦਿਨ ਬੇਬੇ ਹੋਣੀ ਮੀਰਾ ਮਾਈ ਉਹਨਾਂ ਦੀ ਲਾਈਫ ਤੇ ਗੱਲਬਾਤ ਕਰ ਰਹੇ ਸੀ। ਤਾਂ ਉਹਨਾਂ ਨੇ ਦੱਸਿਆ ਸੀ ਮੈਨੂੰ, ਜਿਸ ਵੇਲੇ ਕਹਿੰਦੇ ਪੁੱਤ, ਕਹਿੰਦੇ ਮੀਰਾ ਹੋਣੀ ਕਹਿੰਦੇ ਜਦੋਂ ਰਵੀਦਾਸ ਮਹਾਰਾਜ ਜੀ ਦੀ ਛਪਰੀ ਤੱਕ ਪਹੁੰਚੇ ਸੀ ਨਾ, ਹਾਂਜੀ, ਤਾਂ ਉਸ ਵੇਲੇ ਸਮਾਜ 'ਚ ਕੋਈ ਗੱਲ ਹੋਣ ਲੱਗੀ ਸੀ ਜਿਸ ਤਰ੍ਹਾਂ ਅੱਜ ਕੱਲ ਹੈ। ਤਾਂ ਉਸ ਵੇਲੇ ਜਦੋਂ ਸਮਾਜ 'ਚ ਗੱਲ ਚੱਲੀ ਸੀ ਕਿ ਇੱਕ ਬਹੁਤ ਉੱਚੇ ਘਰਾਣੇ ਦੀ ਕੁੜੀ ਹੈ, ਤੇ ਜਾ ਕੇ ਰਵੀਦਾਸ ਮਹਾਰਾਜ ਜੋ ਵੀ ਉਸ ਵੇਲੇ ਲੋਕ ਬੋਲਦੇ ਸੀ, ਤੁਹਾਨੂੰ ਪਤਾ ਹੀ ਹੈ ਕਿ ਦੁਨੀਆ ਨੇ ਬਾਬੇ ਨਾਨਕ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਸੱਚੇ ਸੁੱਚੇ ਫਕੀਰ ਹੋਏ, ਕਿਸੇ ਨੂੰ ਨਹੀਂ ਛੱਡਿਆ ਜੀ। ਇਹ ਮੇਲੇ ਹੈ, ਇਹ ਉਹਨਾਂ ਦੇ ਜਾਣ ਤੋਂ ਬਾਅਦ ਲੱਗਦੇ ਆ। ਤਾਂ ਰਵੀਦਾਸ ਮਹਾਰਾਜ ਜੀ ਨੂੰ ਵੀ ਮੇਰੇ ਨੂੰ ਕਹਿਣ 'ਚ ਕੋਈ ਉਹ ਨਹੀਂ ਹੈ, ਉਸ ਵੇਲੇ ਕਹਿੰਦੇ ਸੀ ਕਿ ਜਾ ਕੇ ਇੱਕ ਚੁਮਿਆਰ ਦੀ ਛਪਰੀ 'ਚ ਬਹਿ ਜਾਂਦੀ ਹੈ। ਤਾਂ ਉਸ ਵੇਲੇ ਮੀਰਾ ਦੀ ਮਾਂ ਨੇ ਮੀਰਾ ਨੂੰ ਕਿਹਾ ਸੀ ਕਿ ਪੁੱਤ ਨਾ ਜਾਈ ਇਹਨਾਂ ਮਸਤਾਂ ਦੇ ਵਿਹੜੇ, ਮਸਤ ਬਣਾ ਦੇਣਗੇ। ਤਾਂ ਉੱਥੋਂ ਜਿਵੇਂ ਸਾਡੇ ਸੰਤ ਫਕੀਰ ਫਿਰ ਚੱਲਦੇ ਚੱਲਦੇ ਉਹਨਾਂ ਦੀ ਸਾਖੀ 'ਚੋਂ ਧਾਰਨਾ ਚੱਕਦੇ ਸੀ ਕਿ ਨਾ ਜਾਈ ਮਸਤਾਂ ਦੇ ਵਿਹੜੇ, ਮਸਤ ਬਣਾ। ਤਾਂ ਉੱਥੋਂ ਉਹ ਗੱਲ ਸੁਣ ਕੇ ਇਹ ਗੀਤ ਨਿਕਲਿਆ। ਤਾਂ ਇਸੇ ਤਰ੍ਹਾਂ ਬੇਬੇ ਹੋਰਾਂ ਨੇ ਜਦੋਂ ਮੈਨੂੰ ਦੱਸਿਆ, ਕਹਿੰਦੇ ਪੁੱਤ ਜਦੋਂ ਅਸੀਂ ਬਹੁਤ ਛੋਟੇ ਛੋਟੇ ਹੁੰਦੇ ਸੀ ਤਾਂ ਪਿੰਡਾਂ 'ਚ ਪ੍ਰਭਾਤ ਫੇਰੀਆਂ 'ਚ ਸਾਰਾ ਪਿੰਡ ਇੱਕ ਕਾਫਲੇ ਦੇ ਰੂਪ 'ਚ ਨਿਕਲਦਾ ਹੁੰਦਾ ਸੀ ਸੁਬਾਹ। ਤਾਂ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਨਾਲ ਇਹਦਾ ਗਾਉਂਦੇ ਹੁੰਦੇ ਸੀ। ਤਾਂ ਉਹ ਗੱਲ ਸੁਣ ਕੇ ਮੈਨੂੰ ਬੜਾ ਚੰਗਾ ਲੱਗਿਆ। ਤਾਂ ਉਹਨਾਂ ਦੇ ਇਹ ਸਾਰੇ ਫਿਕਰੇ ਵੀ ਯਾਦ ਸੀ। ਪਾਂਧੇ ਕੋਲ ਪੜ੍ਹਨੇ ਪਾਇਆ, ਪਾਂਧੇ ਨੂੰ ਆਪ ਪੜ੍ਹਾਇਆ, ਫੱਟੀ ਤੇ ਲਿਖਿਆ ਇੱਕ ਓਂਕਾਰ ਇੱਕ ਮਸਤਾਨਾ ਜੋਗੀ, ਤੱਕਿਆ ਮੈਂ ਬਾਬਰ ਦੇ ਦਰਬਾਰ। ਤਾਂ ਇਹ ਗੀਤ ਫਿਰ ਮੈਂ ਹੌਲੀ ਹੌਲੀ ਸਟੇਜਾਂ ਤੇ ਗਾਉਣਾ ਸ਼ੁਰੂ ਕੀਤਾ। ਤਾਂ ਮੇਰੇ ਖਿਆਲ 'ਚ ਮੈਨੂੰ ਹੋ ਗਿਆ ਸਾਲ ਹੋ ਗਿਆ ਉਹ ਵੀਰ ਇਹ ਗੀਤ ਗਾਉਂਦੇ ਨੂੰ ਸਟੇਜਾਂ ਤੇ। ਤਾਂ ਮੈਂ ਕੀ ਦੇਖਣਾ, ਜਦੋਂ ਮੈਂ ਇਹ ਗੀਤ ਗਾਉਣਾ ਤਾਂ ਨਾਲ ਜਿੰਨੀਆਂ ਮਾਈਆਂ ਪੰਡਾਲ 'ਚ ਬੈਠੀਆਂ ਹੁੰਦੀਆਂ ਤਾਂ ਉਹਨਾਂ 'ਚੋਂ ਮੋਸਟਲੀ ਜਿਹੜੀਆਂ 60+ ਹੈ ਨਾ, ਹਾਂਜੀ, ਤਾਂ ਉਹਨਾਂ ਦੇ ਬੁੱਲ ਨਾਲ ਹਿਲਦੇ ਹੁੰਦੇ ਸੀ। ਤਾਂ ਮੈਂ ਉਹਨਾਂ ਨੂੰ ਪੁੱਛ ਲੈਣਾ ਕਿ ਬੇਬੇ ਤੁਹਾਨੂੰ ਇਹ ਗੀਤ ਨਾਲ ਯਾਦ ਹੈ? ਤਾਂ ਮੈਂ ਗਾਉਂਦਿਆਂ ਗਾਉਂਦਿਆਂ ਮੇਰੀ ਆਦਤ ਆ ਕਿ ਮੈਂ ਉਹਨਾਂ ਦੇ ਵਿੱਚ ਜਾ ਕੇ ਬੈਠ ਜਾਣਾ। ਤਾਂ ਫਿਰ ਉਹਨਾਂ ਨੇ ਮੈਨੂੰ ਦੱਸਣਾ ਕਿ ਪੁੱਤ ਇਹ ਤਾਂ ਸਾਡੀ ਜਵਾਨੀ ਪਹਿਰੇ ਦਾ ਗੀਤ ਹੈ। ਤਾਂ ਅਸੀਂ ਉਦੋਂ ਦੀ ਗਾਉਂਦੀਆਂ ਸੀ। ਤਾਂ ਉਸ ਤੋਂ ਬਾਅਦ ਫਿਰ ਮੈਨੂੰ ਲੱਗਿਆ ਕਿ ਇਹ ਗੀਤ ਮੈਨੂੰ ਗਾਉਣਾ ਚਾਹੀਦਾ, ਰਿਲੀਜ਼ ਕਰਨਾ ਚਾਹੀਦਾ, ਇਹਦਾ ਵੀਡੀਓ ਕਰਨਾ ਚਾਹੀਦਾ ਜੀ। ਤਾਂ ਫਿਰ ਉਹ ਸਾਰਾ ਹੁਣ ਰੂਪਨ ਕਾਲੋ ਹੈ ਮੇਰਾ ਦੋਸਤ ਪੰਜਾਬ ਤੋਂ, ਉਹਨਾਂ ਨੇ ਮਿਊਜ਼ਿਕ ਕਰਿਆ। ਨਵਜੀਤ ਬੁੱਟਰ ਵਿਰਸਾ ਵਾਲੇ ਵੀਰ ਸਾਡੇ, ਉਹਨਾਂ ਨੇ ਇਹਦਾ ਵੀਡੀਓ ਕੀਤਾ। ਤਾਂ ਸਾਰਾ ਉਸ ਵੇਲੇ ਦਾ ਹੀ ਗੁਰੂ ਨਾਨਕ ਪਾਤਸ਼ਾਹ ਦਾ ਸਾਰਾ ਜੋ ਉਸ ਵੇਲੇ ਦਾ ਵੇਲਾ ਸੀ, ਤਾਂ ਉਹ ਸਾਰਾ ਬਣਾਇਆ ਉਹਨਾਂ ਨੇ। ਇਹਦੀਆਂ ਤਾਂ ਇਹ ਪੰਜਾ ਵਾਲੇ ਆਪਣੇ ਸਿੱਧੂ ਬਾਈ ਹੁਣੀ ਰਿਕਾਰਡ ਕਰ ਰਹੇ ਹਨ ਜੀ। ਤਾਂ ਮੇਰੇ ਖਿਆਲ 'ਚ ਇਹਦਾ ਵੀਡੀਓ ਵੀ 3-4 ਦਿਨਾਂ ਦੇ ਵਿੱਚ ਚੈਨਲਾਂ ਤੇ ਆ ਜਾਣਾ। ਠੀਕ ਹੈ। ਤਾਂ ਬਸ ਫਿਰ ਉੱਥੋਂ ਹੀ ਮਨ ਕਰਦਾ ਸੀ ਮੇਰਾ ਕਿ ਮੈਂ ਵੀ ਜ਼ਰੂਰ ਰਿਕਾਰਡ ਕਰਾਂ। ਤਾਂ ਇਹਦੇ ਮੈਂ ਤੁਹਾਨੂੰ 1-2 ਫਿਕਰੇ ਸੁਣਾਉਣਾ। ਇਹਦੀ ਮੈਂ ਢੋਲਕੀ ਬਣਾ ਲਾਂ। ਹਾਂ ਜ਼ਰੂਰ ਜੀ, ਬਿਲਕੁਲ। ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ, ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ, ਬਾਬਰ ਦੇ ਜੇਲ ਖਾਨੇ ਪੀਸਣ ਨੂੰ ਮਿਲਦੇ ਦਾਣੇ, ਬਾਬਰ ਦੇ ਜੇਲ ਖਾਨੇ ਪੀਸਣ ਨੂੰ ਮਿਲਦੇ ਦਾਣੇ, ਚੱਕੀ ਤਾਂ
ਚੱਕੀ ਤਾਂ ਬੋਲੇ ਸਤ ਕਰਤਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਇਹ ਆਉਣ ਵਾਲਾ ਤੁਹਾਡਾ ਸਿੰਗਲ ਟਰੈਕ ਹੈਗਾ ਜਾਂ ਪੂਰੀ ਐਲਬਮ ਹੈ? ਨਹੀਂ ਵੀਰ, ਇਹ ਇਕੱਲਾ ਹੀ ਗੀਤ ਹੈ। ਠੀਕ ਹੈ ਜੀ। ਹਾਂ, ਇਹ ਗੀਤ ਇਕੱਲਾ ਹੀ ਹੈ। ਤੇ ਇੱਥੇ ਨਿਊਯਾਰਕ ਦਾ ਸ਼ੋਅ ਬਾਰੇ, ਨਿਊਯਾਰਕ ਦੇ ਸ਼ੋਅ ਬਾਰੇ ਕੀ ਕਹਿਣਾ ਚਾਹੋਗੇ? ਮਤਲਬ ਕਦੋਂ ਹੋ ਰਿਹਾ ਨਿਊਯਾਰਕ ਦਾ ਸ਼ੋਅ ਤੁਹਾਡਾ? ਮੈਨੂੰ ਬਾਈ ਬਿੱਟੂ ਪੁਲਰ ਸਾਹਿਬ ਹੋਰਾਂ ਨੇ ਦੱਸਿਆ, ਇਹਨਾਂ ਨੇ ਵੀਰ ਹੋਰਾਂ ਨੇ ਜੋ ਇੱਥੋਂ ਦੇ ਪ੍ਰਮੋਟਰ ਨੇ ਜੀ, ਕਿ 19 ਤਰੀਕ ਦਾ 19 ਅਗਲਾ ਮਹੀਨਾ ਜੋ ਆਪਣਾ ਸਤੰਬਰ ਮਹੀਨਾ, ਤਾਂ 19 ਸਤੰਬਰ ਦਾ ਇੱਥੇ 19 ਸਤੰਬਰ ਦੇ ਵਿੱਚ ਹੈ। ਤਾਂ ਰੱਬ ਸੁੱਖ ਰੱਖੇ, ਇਕੱਠੇ ਹੋਵਾਂਗੇ ਸਾਰੇ ਪੰਜਾਬੀ ਭਰਾ ਜੀ, ਸਾਡੀਆਂ ਮਾਵਾਂ, ਸਾਡੇ ਬਜ਼ੁਰਗ, ਸਾਡੇ ਜਵਾਨ, ਮੁੰਡੇ ਕੁੜੀਆਂ ਸਭ ਜੀ, ਤਾਂ ਰਲ ਕੇ ਮਹਿਫਲ ਲਾਵਾਂਗੇ, ਉਸ ਗੁਰੂ ਦੀ ਗੱਲ ਕਰਾਂਗੇ। ਤੇ ਵੈਸੇ ਤੁਹਾਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ ਸਾਰੇ ਸ਼ੋਅ ਦੀ, ਨਾਲੇ ਹੋਰ। ਤੇ ਮੈਂ ਦਰਸ਼ਕਾਂ ਨੂੰ ਵੀ ਇਹ ਅਨਾਉਂਸ ਕਰਨਾ ਚਾਹੂੰਗਾ ਕਿ ਤੁਸੀਂ ਨੀਚੇ ਸਕਰੋਲ ਦੇ ਉੱਤੇ ਸਾਰਾ ਦੇਖ ਸਕਦੇ ਹੋਗੇ ਵੇਰਵਾ ਇਹਨਾਂ ਦੇ ਸ਼ੋਅ ਦਾ। ਮਤਲਬ ਸਿੰਗਰ ਨੂੰ, ਗਾਇਕ ਨੂੰ ਸੁਣਨ ਦਾ ਜੋ ਅਸਲ ਮਜ਼ਾ ਹੁੰਦਾ ਉਹ ਲਾਈਵ ਦੇ ਵਿੱਚ ਹੁੰਦਾ। ਮੈਂ ਤਾਂ ਇੱਥੇ 2 ਲਾਈਨਾਂ ਸੁਣ ਵੀ ਲਈਆਂ ਨੇ ਤੇ ਮਾਣ ਵੀ ਲਈਆਂ ਨੇ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਦੇ ਸ਼ੋਅਜ਼ ਹੈਗੇ ਨੇ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਆਉਂਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ। ਤੇ ਮੈਂ ਹੁਣ ਮਤਲਬ ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ ਬਾਈ ਜੀ, ਤੇ ਤੁਹਾਡਾ ਕੋਈ ਫੇਵਰੇਟ ਗਾਣਾ, ਉਹਦੀਆਂ 2 ਲਾਈਨਾਂ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀਆਂ ਕਰੋ, ਜ਼ਰੂਰ ਗਾ ਕੇ ਸੁਣਾਓ। ਬਾਬਰ ਵੀਰ, ਏਦਾਂ ਹੈ, ਇਹ ਸਾਰੀ ਨਰੋਲ ਉਸ ਗੁਰੂ ਦੀ ਗੱਲ ਹੈ, ਔਰ ਉਹ ਸਾਰੀ ਓ ਚੰਗੀ ਹੈ ਹਨਾ। ਤਾਂ ਪਰ ਬਸ ਏਦਾਂ ਹੁੰਦਾ ਵੀ ਪਰ ਫਿਰ ਵੀ ਕੁਛ ਹੈ। ਆਉਣ ਵਾਲੀ ਟੇਪ ਹੈ ਮੇਰੀ, ਜੇ ਜਿਉਂਦੇ ਰਹੇ ਤਾਂ ਅਮਰੀਕਾ ਤੋਂ ਜਾ ਕੇ ਹੁਣ ਰਿਲੀਜ਼ ਕਰਾਂਗੇ ਉਹਨੂੰ। ਤਾਂ ਉਹਦੇ ਵਿੱਚ ਇੱਕ ਗੀਤ ਹੈ ਆਪਣੇ ਉੱਥੇ ਪੰਜਾਬ ਤੋਂ, ਇੱਕ ਆਪਣਾ ਪਿੰਡ ਹੈ ਛਪਾਰ ਦਾ ਮੇਲਾ ਬਹੁਤ ਮਸ਼ਹੂਰ ਹੈ। ਜੀ ਹਾਂਜੀ। ਤਾਂ ਉਸ ਪਿੰਡ ਦਾ ਇੱਕ ਵੀਰ ਹੈ ਮੇਰਾ, ਰੂਪ ਸਤਵੰਤ, ਤਾਂ ਉਹਨਾਂ ਨੇ ਪਿਛਲੇ ਦਿਨੀ ਮੈਨੂੰ ਇੱਕ ਗੀਤ ਦਿੱਤਾ, ਤਾਂ ਇਹ ਗੀਤ ਰਿਕਾਰਡ ਕਰਵਾਇਆ। ਤਾਂ ਉਹਦੇ ਬੋਲ ਮੈਨੂੰ ਜਾਣੀ ਕਾਫੀ ਮੇਰੇ ਨੇੜੇ, ਉਹ ਮੈਨੂੰ ਚੰਗੇ ਲੱਗਦੇ ਆ। ਤਾਂ ਉਹਦੇ ਚ ਕੀ ਲਿਖਿਆ ਉਹਨੇ, ਬੰਦ ਜ਼ੁਬਾਨਾ ਦੱਸ ਖਾ ਮੈਨੂੰ ਕਿੱਦਾਂ ਬੋਲੀਦਾ, ਬੰਦ ਜ਼ੁਬਾਨਾ ਦੱਸ ਖਾ ਮੈਨੂੰ ਇਹ ਕਿੱਦਾਂ ਬੋਲੀਦਾ, 9 ਦਰਵਾਜ਼ੇ ਲੰਘ ਕੇ 10ਵਾਂ ਕਿੱਦਾਂ ਖੋਲੀਦਾ, ਬਿਨਾ ਤੇਲ ਬਿਨ ਬੱਤੀਓ ਦੀਵਾ ਕਿੱਥੇ ਜਗਦਾ ਏ, ਬੰਦ ਅੱਖਾਂ ਨਾਲ ਨਿਰਾਕਾਰ ਨੂੰ ਕਿੱਦਾਂ ਟੋਲੀਦਾ, ਖੰਡੀ ਬ੍ਰਹਮੰਡੀ ਵਸਦਾ ਜੋ, ਖੰਡੀ ਬ੍ਰਹਮੰਡੀ ਵਸਦਾ ਜੋ, ਉਸ ਸ਼ਾਹ ਸਿਕੰਦਰ ਦੀ ਕੋਈ ਗੱਲ ਸੁਣਾ ਦੇ ਅੰਦਰ ਦੀ, ਕੋਈ ਗੱਲ ਸੁਣਾ ਦੇ ਅੰਦਰ ਦੀ, ਓਏ ਨਾ ਮਸਜਿਦ ਦੀ ਨਾ ਮੰਦਰ ਦੀ, ਨਾ ਮਸਜਿਦ ਦੀ ਨਾ ਮੰਦਰ ਦੀ, ਕੋਈ ਗੱਲ ਸੁਣਾ ਦੇ ਅੰਦਰ ਦੀ, ਬਾਬਾ ਗੱਲ ਸੁਣਾ ਦੇ ਅੰਦਰ ਦੀ। ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਦਰਸ਼ਕਾਂ ਨੂੰ ਵੀ ਉਮੀਦ ਕਰਦੇ ਆ ਇਹਨਾਂ ਦੇ ਲਾਈਵ ਸ਼ੋਜ਼ ਜਾ ਕੇ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਤੁਸੀਂ ਦੇਖੋਗੇ। ਤੇ ਮੈਂ ਵੀ ਉਮੀਦ ਕਰਦਾ ਆਉਣ ਵਾਲੀ 19 ਤਰੀਕ ਨੂੰ, ਆਉਣ ਵਾਲੇ ਮਹੀਨੇ ਦੀ 19 ਸਤੰਬਰ ਨੂੰ ਇੱਥੇ ਨਿਊਯਾਰਕ ਵਿਖੇ ਅਸੀਂ ਵੀ ਮਿਲਾਂਗੇ ਤੁਹਾਡੇ ਸ਼ੋਅ ਤੇ। ਵਿਊਅਰਸ, ਇਸੇ ਦੇ ਨਾਲ ਤੁਹਾਡੇ ਕੋਲੋਂ ਅਸੀਂ ਇਜਾਜ਼ਤ ਲੈਂਦੇ ਹਾਂ ਜੀ। ਇਸੇ ਤਰ੍ਹਾਂ ਦੇ ਨਵੇਂ ਪ੍ਰੋਗਰਾਮ ਲੈ ਕੇ ਨਵੀਆਂ ਸ਼ਖਸੀਅਤਾਂ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।